ਬਹੁਤ ਮਤਲਬ 1 ਸਾਲ ਗੈਪ ਹੋ ਗਿਆ ਵਾ, ਤੁਸੀਂ ਗਰਾਊਂਡਾਂ ਦੇ ਵਿੱਚ ਨਹੀਂ ਉਤਰ ਰਹੇ। ਇਹਦਾ ਕੀ ਕਾਰਨ ਆ ਭਾਜੀ? ਸੱਟ ਲੱਗ ਗਈ ਥੋੜੀ ਜੀ, ਤੇ ਮੈਂ ਕੋਈ ਮੈਚਾਂ ਦੀ ਲਾਲਚ ਕਰਕੇ ਕਿਹਾ ਗਾਂ ਖੇਡਦਾ ਰਿਹਾ। ਸੱਟ ਦਾ ਪਤਾ ਕੋਈ ਨਹੀਂ, ਥੋੜੀ ਜੀ ਸੱਟ ਸੀ, ਮੈਚਾਂ ਦੀ ਲਾਲਚ ਕਰਕੇ ਵੱਧ ਗਈ। ਜਦੋਂ ਤੁਹਾਡੇ ਸੱਟ ਲੱਗੀ ਮਤਲਬ ਭਾਈ ਨਦੀਮ ਨੂੰ, ਭਾਈ ਮਨਸੂਰ ਉਹਨਾਂ ਨੂੰ ਪਤਾ ਲੱਗਾ, ਨਾਲ ਅੱਜ ਵੀ ਤੁਹਾਡੇ ਖੜੇ ਹੋ? ਹਾਂਜੀ, ਅੱਜ ਵੀ ਖੜੇ ਹੋ। ਜਦੋਂ ਫੋਨ ਕਰਦੇ ਕਿ ਸ਼ਾਇਦ ਜ਼ਰੂਰਤ ਸਾਨੂੰ ਦੱਸੋ। ਕਿਉਂਕਿ ਬਾਪੂ ਦੇ ਇੱਕ ਦਿਲ ਦੇ ਵਿੱਚ ਰੀਝ ਹੁੰਦੀ ਵੀ ਮੇਰਾ ਪੁੱਤ ਆ ਮੁਕਾਮ ਤੇ ਜਾ ਕੇ ਖੇਡੇ। ਹੁਣ ਤੁਸੀਂ ਉਹ ਮੁਕਾਮ ਜਿਹੜਾ ਹਾਸਲ ਕੀਤਾ ਆ। ਅੱਬੂ ਨੂੰ ਬਥੇਰੀ ਖੁਸ਼ੀ ਸੀ ਸਾਡਾ ਪੁੱਤ ਖੇਡੇ। ਪਹਿਲਾਂ ਕੁਸ਼ਤੀ ਕਰਦੇ ਅੱਬੂ ਕੋਲ ਹੁੰਦੇ ਹੁੰਦੇ ਜਿਹਦੇ ਮਰਜੀ, ਉੱਥੋਂ ਸ਼ੌਕ ਪਿਆ ਹੌਲੀ ਹੌਲੀ ਕਬੱਡੀ ਦਾ। ਅੱਬੂ ਨੇ ਜਿਹਦੇ ਨਾਲ ਕਹਿ ਦੇਣਾ ਘੋਲ ਕਰ, ਫਿਰ ਕਰਨ ਡੈ ਪੈਣਾ। ਹਾਂਜੀ, ਸਲਾਮ ਵਾਲੇਕਮ। ਜਿੰਨੇ ਵੀ ਸਾਡੇ ਵੀਰ ਚੜ੍ਹਦੇ ਤੇ ਲੈਂਦੇ ਪੰਜਾਬ ਦੇ ਚਸ ਕਬੱਡੀ ਚੈਨਲ ਦੇ ਨਾਲ ਜੁੜੇ ਹੋਏ ਆ, ਸਾਰਿਆਂ ਭਰਾਵਾਂ ਦਾ ਅਸੀਂ ਧੰਨਵਾਦ ਕਰਦੇ ਆ। ਤੇ ਬਾਈ ਜੀ, ਅਸੀਂ ਅੱਜ ਆਏ ਆ ਸਾਡੇ ਲਹਿੰਦੇ ਪੰਜਾਬ ਦਾ ਮਾਣ, ਸਾਡੇ ਲਹਿੰਦੇ ਪੰਜਾਬ ਦਾ ਇੱਕ ਬਹੁਤ ਖੇਡ ਕਬੱਡੀ ਦਾ ਅਨਮੋਲ ਹੀਰਾ ਭਾਈ ਸ਼ਬਾਜ਼ ਵਿਰਕ, ਜਿਹਨੂੰ ਪਿਆਰ ਨਾਲ ਪਾਡਾ ਕਹਿੰਦੇ ਆ। ਇਹ ਸਾਡਾ ਵੀਰ ਉਹ ਆ ਜਿਹਨੇ ਕਿ ਬਹੁਤ ਥੋੜੇ ਸਮੇਂ ਦੇ ਵਿੱਚ ਸਾਡੀ ਲਹਿੰਦੇ ਪੰਜਾਬ ਦੀ ਕਬੱਡੀ ਦੇ ਟੌਪ 10 ਰੇਡਰਾਂ ਦੇ ਵਿੱਚ ਬਹੁਤ ਉੱਚਾ ਨਾਮ ਕਮਾਇਆ। ਅਸੀਂ ਅੱਜ ਜੋ ਵੀ ਸ਼ਬਾਜ਼ ਵਿਰਕ ਭਰਾ ਦੇ ਨਾਲ ਜਿੰਨੇ ਵੀ ਗੱਲਬਾਤ ਆ ਸ਼ਬਾਜ਼ ਵਿਰਕ ਦੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਾਂਗੇ। अस्सलाम वालेकुम शबाज विरक। वालेकुम सलाम भाई। ਹੋਰ ਭਾਜੀ ਸਭ ਠੀਕ ਠਾਕ ਵਧੀਆ? ਸ਼ੁਕਰ ਅੱਲਾਹ ਭਾਜੀ, ਤੁਸੀਂ ਸੁਣਾਓ? ਸੇ ਠੀਕ ਹੈ। ਤੇ ਭਾਜੀ ਮੈਂ ਤੁਹਾਨੂੰ ਪੁੱਛਣਾ ਚਾਹੂੰਗਾ ਵੀ ਜੇ ਆਪਾਂ ਜਿਹੜੀ ਕਬੱਡੀ ਸਟਾਰਟ ਕੀਤੀ ਆ, ਮਤਲਬ ਆਪਾਂ ਇਸ ਲੈਵਲ ਤੇ ਪਹੁੰਚਣ ਨੂੰ ਆਪਾਂ ਨੂੰ ਪਹਿਲੇ ਕਿੰਨੀ ਕੁ ਮਿਹਨਤ ਕਰਨੀ ਪਈ ਜੋ ਅੱਜ ਤੁਹਾਡਾ ਨਾਮ ਆ? ਮਤਲਬ ਪੰਜਾਬ ਦੇ ਵਿੱਚ ਰੇਡਰਾਂ ਦੇ ਵਿੱਚ ਤੁਹਾਡੀ ਮੰਗ ਆ, ਪੰਜਾਬ ਦੇ ਕਬੱਡੀ ਕੱਪਾਂ ਦੇ ਕਈ ਕਬੱਡੀ ਕੱਪਾਂ ਦੇ ਮੰਗ ਹੁੰਦੀ ਹੈ ਵੀ ਸ਼ਬਾਜ਼ ਵਿਰਕ ਸਾਡੇ ਵੱਲੋਂ ਖੇਡੇ। ਇੱਥੇ ਤੱਕ ਪਹੁੰਚਣ ਨੂੰ ਕਿੰਨੀ ਕੁ ਮਿਹਨਤ ਕਰਨੀ ਪਈ? ਬਥੇਰਾ ਟਾਈਮ ਲੱਗਾ ਭਾਜੀ, ਬਚਪਨ ਤੋਂ ਦੇ ਹੀ ਖੇਡਣ। ਤਕਰੀਬਨ 8-9 ਸਾਲ ਹੋ ਗਏ ਭਾਜੀ ਇੱਥੇ ਪਹੁੰਚਣ ਵਾਸਤੇ। ਤੇ ਭਾਰਤ ਦੀ ਕਬੱਡੀ ਸ਼ਬਾਜ਼ ਕਿੰਨੀ ਕੁ ਦੇਰ ਖੇਡੀ ਆਪਾਂ? ਖੇਡੀ ਭਾਜੀ 2 ਸਾਲ, 1.5-2 ਸਾਲ ਖੇਡੀ। 2 ਸਾਲ। ਕਿੰਨੇ ਵਜੇ ਤੋਂ ਸ਼ੁਰੂ ਹੋਏ ਆਪਾਂ? 50 ਕਿਲੋ 50-55 ਕਿਲੋ ਤੋਂ ਨਹੀਂ ਸ਼ੁਰੂ ਭਾਜੀ। ਮਤਲਬ ਭਾਰਤ ਦੀ ਕਬੱਡੀ ਵਾਵਾ ਲੰਮੇ ਸਮੇਂ ਤੱਕ ਖੇਡੀ? ਹਾਂ, 2-3 ਸਾਲ ਖੇਡੀ ਭਾਜੀ। 2-3 ਸਾਲ ਖੇਡੀ। ਉੱਪਰ ਵੀ ਗਏ ਆ ਜਦ ਮਤਲਬ ਜਿਹੜਾ 60 ਕਿਲੋ ਤੱਕ ਰਹੇ ਆ ਕਿ 65 ਚ 70 ਚ? 65 70 85 ਚੀਤਾ ਪਤਨੀ ਜਾਂਦੇ ਰਹੇ ਆ। 85 ਕਿਲੋ 1.5-2 ਸਾਲ ਉੱਥੇ ਖੇਡੇ ਬੜੀ। ਮਤਲਬ ਜਿਉਂ ਵਜਨ ਵੱਧ ਰਿਹਾ ਹੈ ਮੈਚ ਖੇਡਦੇ ਰਹੇ ਭਾਜੀ। ਸਹੀ ਹੋ ਗਿਆ। ਤੇ ਸ਼ਬਾਜ਼ ਆਪਾਂ ਮਤਲਬ ਇਧਰ ਪੰਜਾਬ ਦੇ ਵਿੱਚ ਕਿਸੇ ਮਹਿਕਮਾ ਵੀ ਆਪਾਂ ਜੁਆਇਨ ਕੀਤਾ? ਪਾਕਿਸਤਾਨ ਆਰਮੀ ਭਾਜੀ। ਪਾਕਿਸਤਾਨ ਆਰਮੀ ਵੱਲੋਂ ਪੱਕਾ ਖੇਡ ਰਹੇ ਹੋ? ਹਾਂਜੀ। ਤੇ ਆਪਾਂ ਲੋਕਾਂ ਨੂੰ ਜ਼ਰੂਰ ਦੱਸਣਾ ਚਾਹਾਂਗੇ ਵੀ ਮਤਲਬ ਉਹ ਕਿਹੜਾ ਇੱਕ ਬੰਦਾ ਐਸਾ ਵਾ ਜਿਹੜਾ ਤੁਹਾਡਾ ਮਤਲਬ ਜਿਨ੍ਹਾਂ ਨੇ ਇੱਥੇ ਤੱਕ ਪਹੁੰਚਾਉਣ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਹੱਥ? ਮੇਰੇ ਉਸਤਾਦ ਅਬਦੁਲ ਵੜੈਚ, ਉਸਤਾਦ ਅਲਤਾਫ ਭੱਟ, ਇੱਕ ਮੰਡੀ ਬਹਾਦਰ ਦਿਨ ਤੋਂ ਉਸਤਾਦ ਨਵਾਜ਼ ਗੁੰਦਾ। ਅੱਛਾ। ਉਹਨਾਂ ਨੇ ਬਥੇਰੀ ਸਪੋਰਟ ਕੀਤੀ ਆ। ਤੇ ਕੋਈ 2-3 ਭਰਾ ਵਾ, ਮੈਂ ਮਨਸੂਰ ਜਰਮਨੀ ਤੋਂ ਤੇ ਭਾਈ ਨਦੀਮ, ਇਹ 2 ਬੰਦੇ ਇਹਨਾਂ ਨੇ ਸਪੋਰਟ ਬਥੇਰੀ ਕੀਤੀ। ਤੇ ਫੈਮਿਲੀ ਦੇ ਵਿੱਚੋਂ ਤੁਹਾਡੇ ਪਹਿਲੇ ਵੀ ਕਿਸੇ ਨੂੰ ਸ਼ੌਕ ਸੀ ਪਰਿਵਾਰ ਦੇ ਵਿੱਚੋਂ ਕਬੱਡੀ ਦਾ, ਕਿ ਤੁਸੀਂ ਪਹਿਲੇ ਹੀ ਜੋ ਆਪਣੇ ਫੈਮਿਲੀ ਮੈਂਬਰ ਚੋਂ ਜੋ ਖੇਡਣ ਦੇ? ਤਾਏ ਦੇ ਮੁੰਡੇ ਖੇਡਦੇ ਹੁੰਦੇ ਸੀ, ਬਸ ਉਹਨਾਂ ਖੇਡੀ ਥੋੜਾ ਚਿਰ ਤੇ ਬਾਅਦ ਫਿਰ ਮੈਨੂੰ ਵੀ ਉਹਨਾਂ ਦੇ ਨਾਲ ਸ਼ੌਕ ਪੈ ਗਿਆ ਹੌਲੀ ਹੌਲੀ, ਤੇ ਮੈਂ ਗਾਂ ਖੇਡਦਾ ਰਿਹਾ। ਉਹ ਫਿਰ ਆਪਣੇ ਕੰਮਾਂ ਕਾਰਾਂ ਤੇ ਬਿਜ਼ੀ ਹੋ ਗਏ। ਤਾਏ ਦੇ ਮੁੰਡੇ ਹੁਣ ਨਹੀਂ ਖੇਡਦੇ? ਨਹੀਂ, ਹੁਣ ਨਹੀਂ ਖੇਡਦੇ। ਹੁਣ ਤੁਸੀਂ ਖੇਡ ਰਹੇ ਹੋ ਮਤਲਬ? ਹੈ ਹਾਂਜੀ। ਮਤਲਬ ਤੁਹਾਡੇ ਕਿੰਨੀ ਕੁ ਖੁਸ਼ੀ ਹੁੰਦੀ ਆ ਜਦੋਂ ਮਤਲਬ ਪੰਜਾਬ ਦੇ ਵਿੱਚ ਗੱਲ ਹੁੰਦੀ ਆ ਵੀ ਮਤਲਬ ਜਦੋਂ ਗਰਾਊਂਡ ਦੇ ਵਿੱਚ ਰੋਲਾ ਪੈਂਦਾ? ਗੋਖੂਵਾਲ ਦਾ ਕਬੱਡੀ ਕੱਪ ਅੱਜ ਵੀ ਮੈਨੂੰ ਯਾਦ ਆ, ਮਤਲਬ ਹਰ ਪਾਸੇ ਇੱਕ ਰੋਲਾ ਪੈ ਰਿਹਾ ਜਦੋਂ ਤੁਸੀਂ ਰੇਡ ਪਾਉਣ ਜਾਂਦੇ ਹੋ। ਕਿੰਨਾ ਕੁ ਖੁਸ਼ ਹੁੰਦਾ ਆਵਾਮ ਦਾ ਉਹ ਪਿਆਰ ਵੇਖ ਕੇ? ਕਿੰਨੀ ਕੁ ਖੁਸ਼ੀ ਲੱਭਦੀ ਤੁਹਾਨੂੰ? ਅੱਲਾਹ ਪਾਕ ਨੇ ਭਾਜੀ ਉੱਥੇ ਬੜੀ ਇੱਜ਼ਤ ਦਿੱਤੀ। ਉਹ ਪਹਿਲਾ ਮੈਚ ਸੀ, ਉਤੋਂ ਪਹਿਲਾਂ ਕੋਈ ਖੇਡਿਆ ਸੀ ਪਰ ਉੱਤੇ ਕੋਈ ਨਹੀਂ ਇੰਨਾ ਸ਼ੋਅ ਹੋਏ। ਉੱਥੋਂ ਜਦੋਂ ਖੇਡਿਆ ਸੀ ਉੱਥੋਂ ਬਥੇਰੇ ਸ਼ੋਅ ਹੋ ਗਏ। ਫਿਰ ਹਰ ਇੱਕ ਨੂੰ ਕਹਿੰਦਾ ਸੀ, ਜਿਹੜਾ ਫੋਨ ਕਰਦਾ ਸੀ ਭਾਈ ਤੁਸੀਂ ਸਾਡੇ ਵੱਲੋਂ ਖੇਡੋ, ਫਿਰ ਇੰਝ ਭਾਈ ਉੱਥੋਂ ਸ਼ੋਅ ਹੋਏ। ਉਹ ਮੈਚ ਦਾ ਵੀ ਬੜਾ ਯਾਦ ਆ। ਤੁਹਾਡੇ ਬਹੁਤ ਮਤਲਬ 1 ਸਾਲ ਗੈਪ ਹੋ ਗਿਆ ਵਾ, ਤੁਸੀਂ ਗਰਾਊਂਡਾਂ ਦੇ ਵਿੱਚ ਨਹੀਂ ਉਤਰ ਰਹੇ। ਇਹਦਾ ਕੀ ਕਾਰਨ ਆ ਭਾਜੀ? ਸੱਟ ਲੱਗ ਗਈ ਥੋੜੀ ਜੀ, ਤੇ ਮੈਂ ਕੋਈ ਮੈਚਾਂ ਦੀ ਲਾਲਚ ਕਰਕੇ ਕਿਹਾ ਗਾਂ ਖੇਡਦਾ ਰਿਹਾ। ਸੱਟ ਦਾ ਪਤਾ ਕੋਈ ਨਹੀਂ, ਥੋੜੀ ਜੀ ਸੱਟ ਸੀ, ਮੈਚਾਂ ਦੀ ਲਾਲਚ ਕਰਕੇ ਸੱਟ ਵੱਧ ਗਈ। ਹੁਣ ਤੁਸੀਂ ਫਿੱਟ ਹੋ? ਮੈਂ ਹਜੇ 6 ਮਹੀਨੇ ਹੋਏ ਪਰੇਡ ਹੋਏ ਨੂੰ। ਹਾਂਜੀ। ਉਹ 2 ਮਹੀਨਿਆਂ ਨੂੰ ਇਨਸ਼ਾਅੱਲਾ ਆਵਾਂਗੇ ਗਰਾਊਂਡਾਂ 'ਚ। ਤੇ ਤੁਹਾਡੇ ਇਧਰ ਪੰਜਾਬ ਦੇ ਵਿੱਚ ਕਿਹੜਾ ਕਲੱਬ ਪੱਕਾ ਸੀ ਜਿਹਦੇ ਵੱਲੋਂ ਤੁਸੀਂ ਖੇਡ? ਜ਼ਿਆਦਾ ਮੈਚ ਕਿਹੜੇ ਕਲੱਬ ਵੱਲੋਂ ਤੁਸੀਂ ਖੇਡੇ ਆ? ਕੋਈ ਵੀ ਭਾਈ ਬੰਦਾ ਸਰਮਚ ਹੋ ਬਹੁਤੇ ਮੈਚ ਖੇਡਦੇ ਹੁੰਦੇ ਸੀ, ਤੇ ਜਾਂ ਜਿਹੜਾ ਕੋਈ ਫੋਨ ਕਰਦੇ ਤਾਂ ਮੈਚ ਖੇਡਦੇ। ਮਤਲਬ ਕੋਈ ਕਲੱਬ ਪੱਕਾ ਨਹੀਂ ਸੀ ਆਪਣਾ? ਨਹੀਂ, ਕੋਈ ਨਹੀਂ ਪੱਕਾ ਹੋਇਆ। ਕੋਈ ਪ੍ਰਮੋਟਰ ਜਿਹੜਾ ਆਪਾਂ ਨੂੰ ਪ੍ਰਮੋਟ ਕਰਦਾ ਹੋਵੇ? ਉਹੀ ਭਾਈ ਨਦੀਮ ਤੇ ਭਾਈ ਮਨਸੂਰ। ਉਹ ਜਦੋਂ ਤੁਹਾਡੇ ਸੱਟ ਲੱਗੀ ਮਤਲਬ ਭਾਈ ਨਦੀਮ ਨੂੰ, ਭਾਈ ਮਨਸੂਰ ਉਹਨਾਂ ਨੂੰ ਪਤਾ ਲੱਗਾ, ਨਾਲ ਅੱਜ ਵੀ ਤੁਹਾਡੇ ਖੜੇ ਹੋ? ਹਾਂਜੀ, ਅੱਜ ਵੀ ਖੜੇ ਹੋ। ਜਦੋਂ ਫੋਨ ਕਰਦੇ ਕਿ ਸ਼ਾਇਦ ਜ਼ਰੂਰਤ ਸਾਨੂੰ ਦੱਸੋ। ਅੱਛਾ। ਤੇ ਇਹ ਤੁਹਾਡੇ ਮਤਲਬ ਫਾਦਰ ਸਾਹਿਬ ਨੂੰ ਕਿੰਨੀ ਕੁ ਖੁਸ਼ੀ ਹੁੰਦੀ ਤੁਹਾਡੇ ਨੂੰ, ਮਤਲਬ ਹੁਣ ਪੁੱਤ ਦਾ ਇੱਕ ਨਾਮ ਆ ਕਬੱਡੀ ਦੇ ਵਿੱਚ,
ਕਿਉਂਕਿ ਬਾਪੂ ਦੇ ਇੱਕ ਦਿਲ ਦੇ ਵਿੱਚ ਰੀਝ ਹੁੰਦੀ ਵੀ ਮੇਰਾ ਪੁੱਤ ਆਹ ਮੁਕਾਮ ਤੇ ਜਾ ਕੇ ਖੇਡੇ। ਹੁਣ ਤੁਸੀਂ ਉਹ ਮੁਕਾਮ ਜਿਹੜਾ ਹਾਸਲ ਕੀਤਾ ਆ। ਅੱਬੂ ਨੂੰ ਬਥੇਰੀ ਖੁਸ਼ੀ ਸੀ ਸਾਡਾ ਪੁੱਤ ਖੇਡੇ। ਪਹਿਲੋਂ ਆ ਕੁਸ਼ਤੀ ਕਰਦੇ ਅੱਬੂ ਖੜਾਉਂਦੇ ਹੁੰਦੇ ਜਿਹਦੇ ਮਰਜੀ। ਉੱਥੋਂ ਸ਼ੌਕ ਪਿਆ ਹੌਲੀ ਹੌਲੀ ਕਬੱਡੀ ਦਾ। ਅੱਬੂ ਨੇ ਜਿਹਦੇ ਨਾਲ ਵੀ ਕਹਿ ਦੇਣਾ ਨਾਲ ਘੋਲ ਕਰ, ਫਿਰ ਕਰਨ ਡੈ ਪੈਣਾ। ਉਹ ਫਿਰ ਹੌਲੀ ਹੌਲੀ ਗਰਾਊਂਡ 'ਚ ਆਉਣ ਡੈ ਪਏ ਉਸਤਾਦ ਹੋਣਾ ਕੋਲ। ਫਿਰ ਇਹਨਾਂ ਟ੍ਰੇਨਿੰਗ ਕਰਾਈ ਗਾਂ। ਸਹੀ ਹੋ ਗਿਆ। ਪੜ੍ਹਦੇ ਆਪਾਂ ਕਬੱਡੀ ਦੇਖੀ ਦੀ ਆ ਬਾਹਰ ਦੀ ਵੀ, ਕੈਨੇਡਾ ਦੇ ਕਬੱਡੀ ਕੱਪ ਹੋ ਗਏ ਜਾਂ USA ਹੋ ਗਿਆ ਜਾਂ UK ਕਬੱਡੀ ਸੀਜ਼ਨ ਹੋ ਗਿਆ। ਆਪਣੇ ਪੰਜਾਬ ਦੀ ਕਬੱਡੀ 'ਚ ਤੇ ਬਾਹਰਲੀ ਕਬੱਡੀ ਵਿੱਚ ਤੁਹਾਨੂੰ ਕੀ ਫਰਕ ਲੱਗਦਾ? ਬਥੇਰਾ ਭਾਈ, ਉਹਨਾਂ ਦੇ ਮਾਸ਼ਾਅੱਲਾ ਬਹੁਤ ਅੱਛੇ ਉਹ ਖੇਡਦੇ ਤੇ ਤਗੜੇ। ਉਹਨਾਂ ਦੇ ਟੈਕਨੀਕ ਬਹੁਤ ਅੱਛੀ ਉਹਨਾਂ ਦੀ, ਮਤਲਬ ਕਬੱਡੀ ਤਕੜੀ ਉਧਰ ਦੀ। ਉਹਦੀ ਬਹੁਤ ਤਗੜੀ ਭਾਈ ਕਬੱਡੀ। ਤੇ ਪਾਡੇ ਮਤਲਬ ਜਦੋਂ ਤੁਸੀਂ ਫਿੱਟ ਸੀਗੇ, ਮਤਲਬ ਕੋਈ ਕਿਸੇ ਬਾਹਰੋਂ ਕੋਈ ਸੀਜ਼ਨ ਲਈ ਕੋਈ ਆਫਰ ਆਈ ਹੋਵੇ ਫਲਾਣੇ ਮਤਲਬ ਸੀਜ਼ਨ ਦੇ ਵਿੱਚ ਪਾਡਾ ਖੇਡੂਗਾ? ਭਾਈ ਇੱਕ ਬੰਦੇ ਨੇ ਇਸ ਸਾਲ ਕੀਤੀ ਸੀ ਮੇਰੇ ਨਾਲ ਗੱਲ, ਤੇ ਉਹ ਫਿਰ ਸੱਟ ਲੱਗ ਗਈ ਜੀ ਆ ਗਈ, ਫਿਰ ਉਸ ਵਜ੍ਹਾ ਤੋਂ ਨਹੀਂ ਹੋਇਆ ਕੋਈ। ਚਲੋ ਰੱਬ ਫਿੱਟ ਰੱਖੇ ਤੁਹਾਨੂੰ ਪਾਡੇ। ਤੇ ਕਿਹੜੇ ਖਿਡਾਰੀ ਜਿਹੜੇ ਐਸੇ ਜਿਹੜੇ ਪੰਜਾਬ ਦੇ ਆ ਮਤਲਬ ਜਿਹੜੇ ਤੁਹਾਨੂੰ ਬਹੁਤ ਫੇਵਰਟ ਮੰਨਦੇ, ਜਿਨ੍ਹਾਂ ਨੂੰ ਤੁਸੀਂ ਆਪਣੇ? ਅਸੀਂ ਭਾਈ ਜਦੋਂ ਛੋਟੇ ਜਿਹੇ ਤੋਂ ਇੱਥੇ ਮੂਣਾ ਦੇ ਮੈਚ ਹੋਇਆ ਸੀ, ਉਤੋਂ ਮਤਲਬ ਜਮੀ ਵੀ ਖੇਡਿਆ ਸੀ। ਫੈਸਲ ਬੱਟੂ ਨੇ ਖੇਡੇ ਤੇ ਸਾਰਿਆਂ ਤੋਂ ਅੱਛਾ ਪਲੇਅਰ ਮੈਨੂੰ ਫੈਸਲ ਬੱਟੂ ਲੱਗਾ ਸੀ ਉੱਥੇ। ਮਤਲਬ ਫੇਵਰਟ ਆ ਤੁਹਾਡਾ? ਹਾਂਜੀ। ਤੇ ਜਿਹੜਾ ਫੇਵਰਟ ਜਾਫੀ ਆਪਣੇ ਪੰਜਾਬ ਦਾ ਉਹ ਕਿਹੜਾ? ਉਹ ਭਾਈ ਕਮਰ ਬੱਟ। ਕਮਰ ਜ਼ਮਾਨ ਬੱਟ। ਹਾਂਜੀ। ਸਹੀ ਹੋ ਗਿਆ। ਤੇ ਜੇ ਆਪਾਂ ਚੜ੍ਹਦੇ ਪੰਜਾਬ ਦੀ ਗੱਲ ਕਰੀਏ, ਉਧਰ ਵੀ ਹੁਣ ਮੁੰਡੇ ਜਿਹੜੇ ਨਵੇਂ ਵੀ ਬਹੁਤ ਉੱਠੇ ਆ। ਹਾਂਜੀ। ਤੇ ਪੁਰਾਣੇ ਵੀ ਪਹਿਲੇ ਵੀ ਖੇਡ ਰਹੇ, ਹਲੇ ਮੁੰਡੇ ਪਾਲੇ ਵਰਗੇ ਉਹ ਖੇਡ ਰਹੇ, ਖੁਸ਼ੀ ਵਰਗੇ ਖੇਡ ਰਹੇ, ਦੁੱਲੇ ਹੋਣੀ, ਸੁਲਤਾਨ ਹੋਣੀ। ਉਹਨਾਂ ਮੁੰਡਿਆਂ 'ਚ ਜੇ ਗੱਲ ਕਰੀਏ, ਚਾਹੇ ਨਵੇਂ ਹੋਣ ਚਾਹੇ ਪੁਰਾਣੇ, ਕਿਹੜੇ ਹੁਣ ਜਿਹੜੇ ਮੁੰਡੇ ਤੁਹਾਨੂੰ ਲੱਗਦੇ ਵੀ ਆ ਜਿਹੜੇ ਮਤਲਬ ਮੁੰਡੇ ਰੇਡਰ ਜਿਹੜੇ ਬਹੁਤ ਵਧੀਆ ਉਤਰਦੇ? ਭਾਈ ਉਧਰ ਦਾ ਰਵੀ ਦਿਉੜਾ ਮਾਸ਼ਾਅੱਲਾ, ਉਹ ਬਹੁਤ ਅੱਛਾ ਖੇਡਦਾ। ਉਹਦੀਆਂ ਕੋਡੀਆਂ ਵੇਖੀਆਂ ਭਾਜੀ। ਰਵੀ ਦਿਉੜਾ। ਹਾਂਜੀ। ਤੇ ਜਿਹੜਾ ਜਾਫੀ ਆਪਣਾ ਉਧਰ ਦਾ ਕਹਿ ਦਈਏ, ਉਹ ਛੀਲੂ ਦੇ ਜੱਫੇ ਵੇਖ ਕੇ ਖੁਸ਼ ਹੋਈਦਾ ਬਸ। ਛੀਲੂ ਦੇ? ਹਾਂਜੀ। ਛੀਲੂ ਬਹੁਤ ਤਗੜਾ ਜਾਫੀ ਆ। ਤੇ ਇਹ ਤੁਹਾਡੇ ਵੀਰ ਆਪਾਂ ਜੇ ਗੱਲ ਕਰੀਏ, ਕੋਈ ਐਸਾ ਕੱਪ ਦੱਸੋ ਸਾਨੂੰ ਮਤਲਬ ਪੰਜਾਬ ਦੇ ਵਿੱਚ ਜਿਹੜਾ ਤੁਸੀਂ ਜਿੱਥੋਂ ਤੁਹਾਨੂੰ ਬਹੁਤ ਇੱਜ਼ਤ ਲੱਭੀ ਹੋਵੇ, ਜਿੱਥੇ ਤੁਸੀਂ ਬੈਸਟ ਵੀ ਹੋਏ ਹੋਵੋ, ਤੇ ਜਿੱਥੋਂ ਤੁਹਾਨੂੰ ਪਤਾ ਲੱਗਿਆ ਹੋਵੇ ਵੀ ਆਹ ਕਬੱਡੀ ਕੱਪ ਖੇਡਣ ਤੋਂ ਬਾਅਦ ਮਤਲਬ ਮੇਰੀ ਗੁੱਡੀ ਜਿਹੜੀ ਨਾ ਇਹ ਸਿਖਰਾਂ ਤੇ ਰਹੀ ਹੈ? ਭਾਈ ਮੈਂ ਮਤਿਆਣੀ ਖੇਡਿਆ ਭਾਈ ਜ਼ੀਮ ਚੁੱਠੇ ਹੋਣਾ ਨਾਲੋਂ। ਉੱਥੇ ਮੈਂ ਮਾਸ਼ਾਅੱਲਾ 2 ਮੈਚ ਲਗਾਤਾਰ ਖੇਡਿਆ। ਸਾਰੇ ਪਾਕਿਸਤਾਨ ਦੇ ਟਾਪ ਦੇ ਕਲੱਬਸ ਆਏ 2-4, ਤੇ ਉੱਥੇ ਮੈਨੂੰ ਕੋਈ ਜੱਫਾ ਨਹੀਂ ਹੋਇਆ। ਉਸ ਤੋਂ ਬਾਅਦ ਫਿਰ ਗੋਖੋਵਾਲ, ਫਿਰ ਅੱਗੋਂ ਜਿੰਨੇ ਵੱਡੇ ਮੈਚ ਹੋਏ ਮੈਂ ਹਰ ਮੈਚ ਬੈਸਟ ਭਾਈ ਹੁੰਦਾ ਰਿਹਾ। ਸਹੀ। ਹੁਣ ਮਿਹਨਤ ਕਰ ਰਹੇ ਹੋ ਗਰਾਊਂਡ ਦੇ ਵਿੱਚ? ਮਿਹਨਤ ਭਾਈ ਬਸ ਹਲਕੀ ਫੁਲਕੀ ਕਰੀਦੀ ਹੈ। ਮਤਲਬ ਹਲੇ ਜਿਹੜਾ ਕਿ ਸਮਾਂ ਲੱਗ ਜਾਣਾ ਗਰਾਊਂਡ ਦੇ ਵਿੱਚ ਵਾਪਸੀ ਹੋਣ? ਹਾਂਜੀ। ਸਹੀ। 3-4 ਮਹੀਨੇ ਲੱਗ ਜਾਣਗੇ। ਉਸਤਾਦ ਜਿਹੜੇ ਤੇ ਤੁਸੀਂ ਦੱਸਿਆ ਵੀ ਅਲਤਾਫ ਬੱਟ ਹੋਣੀ ਹੋ ਗਏ ਤੇ ਨਾਲ ਆਬਦ ਬ੍ਰਾਂਚ ਭਰਾ ਹੋ ਗਿਆ, ਹਾਂਜੀ। ਇਹਨਾਂ ਦੀ ਕਿੰਨੀ ਕੁ ਸਪੋਰਟ ਰਹੀ ਨਾਲ ਤੁਹਾਡੇ? ਜਦੋਂ ਮਤਲਬ ਆ ਸੱਟ ਵੀ ਤੁਹਾਡੇ ਵੱਜੀ ਤੇ ਪਹਿਲੇ ਵੀ ਕਿੰਨੀ ਕੁ ਸਪੋਰਟ ਰਹੀ ਇਹਨਾਂ ਦਾ? ਕਿੱਦਾਂ ਦਾ ਰਵੱਈਆ ਰਿਹਾ ਤੁਹਾਡੇ ਨਾਲ? ਬਹੁਤ ਸਪੋਰਟ ਰਹੀ ਉਸਤਾਦਾਂ ਦੀ। ਜਿਹਨਾਂ ਨੂੰ ਕਿ ਸ਼ਾਇਦ ਜ਼ਰੂਰਤ ਹੋਣ ਇੱਥੇ ਹੀ ਆ ਜਾਂਦੇ ਹੁੰਦੇ ਉਸਤਾਦ। ਜਦੋਂ ਸੱਟ ਲੱਗੀ ਕੋਈ 10-12 ਦਿਨ ਉਸਤਾਦ ਹੁੰਦਾ ਰਿਹਾ ਮੇਰੇ ਕੋਲ, ਅਕਸਰ ਹੁੰਦੇ ਰਹੇ ਆ। ਤੇ ਪਾਡੇ ਅਕਸਰ ਮੈਂ ਦੇਖਿਆ ਆ ਜਿਹੜੇ ਕਬੱਡੀ ਖਿਡਾਰੀ ਆ, ਜਦੋਂ ਜਿਨ੍ਹਾਂ ਨੂੰ ਮਤਲਬ ਉਸਤਾਦ ਪਹਿਲੀ ਵਾਰ ਉਂਗਲ ਫੜ ਕੇ ਗਰਾਊਂਡ ਦੇ ਵਿੱਚ ਲੈ ਕੇ ਆਉਂਦਾ ਆ, ਜੇ ਇਸ ਖਿਡਾਰੀ ਨੂੰ ਨਿੱਕਰ ਨਹੀਂ ਹਲੇ ਪਹਿਲੇ ਪਾਉਣੀ ਹੁੰਦੀ ਉਹਨੂੰ ਸਭ ਕੁਝ ਦੱਸਦਾ ਆ, ਤਕਨੀਕ ਦੱਸਦਾ ਆ। ਉਹ ਜਦੋਂ ਖਿਡਾਰੀ ਬਣ ਜਾਂਦਾ ਆ ਆਪਣੇ ਉਸਤਾਦ ਨੂੰ ਭੁੱਲ ਜਾਂਦਾ ਆ, ਛੱਡ ਜਾਂਦਾ ਆ। ਆਪਾਂ ਉਹ ਖਿਡਾਰੀਆਂ ਦੇ ਬਾਰੇ ਕੀ ਦੱਸਾਂਗੇ ਵਾਂ? ਨਹੀਂ, ਉਸਤਾਦਾਂ ਨੂੰ ਭਾਈ ਭੁੱਲਣਾ ਚਾਹੀਦਾ। ਉਸਤਾਦਾਂ ਨੇ ਗਰਾਊਂਡਾਂ 'ਚ ਲਿਆਂਦਾ ਹੁੰਦਾ ਵਾ, ਉਂਗਲੀ ਫੜ ਕੇ ਚੱਲਣਾ ਸਿਖਾਇਆ ਹੁੰਦਾ ਭਾਜੀ। ਤੇ ਆਪਣੇ ਉਸਤਾਦਾਂ ਦੇ ਨਾਲ ਬਹੁਤ ਪਿਆਰ ਆ। ਉਸਤਾਦ ਆਬਦ ਬੜਾਏ ਨਾਲ, ਉਸਤਾਦ ਅਲਤਾਫ ਬੱਟ ਨਾਲ। ਸਹੀ। ਤੇ ਇਹ ਸ਼ਬਾਜ ਤੋਂ ਨਾਮ ਪਾਡਾ ਕਿਹਨੇ ਤੁਹਾਡਾ ਰੱਖਿਆ ਸੀ ਕਬੱਡੀ ਦੇ ਵਿੱਚ? ਸਾਡੇ ਪਿੰਡ 'ਚ ਪਹਿਲੋਂ ਉਸਤਾਦ ਪਾਡਾ, ਉਹ ਬਹੁਤ ਅੱਛੀ ਕਬੱਡੀ ਖੇਡਦਾ ਹੁੰਦਾ ਸੀ। ਅਸੀਂ ਤਾਂ ਬਾਅਦ 'ਚ ਉਹਨੂੰ ਵੇਖਿਆ ਜਦੋਂ ਮਤਲਬ ਰੋਜ਼ ਖਤਮ ਹੋ ਗਿਆ ਉਸਤਾਦਾਂ ਦੇ, ਤੇ ਉਹਨਾਂ ਦੀ ਵਜ੍ਹਾ ਤੋਂ ਫਿਰ ਸਾਡਾ ਨਾਮ ਵੀ ਰੱਖ ਛੱਡਿਆ ਪਾਡਾ। ਹਾਈਟ ਵੀ ਹੋਣੀ ਉਹਨਾਂ ਦੀ ਜਿੰਨੀ ਸੀ, ਤੇ ਉਸ ਵਜ੍ਹਾ ਤੋਂ ਫਿਰ ਸਾਰੇ ਪਿੰਡ ਵਾਲਿਆਂ ਜਿੰਨਾ ਸਾਰਿਆਂ ਕਹਿ ਦਿੱਤਾ ਪਾਡਾ ਦੂਸਰਾ। ਤੇ ਉਹ ਇੱਕ ਮੈਂ ਤੁਹਾਨੂੰ ਦੇਖਿਆ ਸੀ ਗੋਖੂਵਾਲ ਦੇ ਵਿੱਚ, ਮੇਰੇ ਉਸਤਾਦ ਜਾਦਪਾਰ ਸੁਣੀ, ਉਹਨਾਂ ਨੇ ਵੀ ਇੱਕ ਜਿਹੜਾ ਚੜ੍ਹਦੇ ਪੰਜਾਬ ਦਾ ਖਿਡਾਰੀ ਸੀ ਉਹਦਾ ਖਿਤਾਬ ਤੁਹਾਨੂੰ ਦਿੱਤਾ ਗਿਆ ਸੀ ਉੱਥੇ, ਕਿੰਦਾ ਬਿਹਾਰੀਪੁਰੀਆ ਮੇਰੇ ਦੇਖਣ ਦੇ ਵਿੱਚ। ਹਾਂਜੀ ਭਾਜੀ, ਉਹਨਾਂ ਭਾਈ ਜਾਦਪਾਰ ਸੋਹਣਾ ਦਿੱਤਾ ਸੀ ਉੱਥੇ। ਕਿੰਨੀ ਕੁ ਖੁਸ਼ੀ ਮਿਲੀ ਸੀ ਜਦੋਂ ਮਤਲਬ ਐਡੇ ਵੱਡੇ ਮਾਲ ਦੇ ਨਾਲ ਤੁਹਾਡਾ ਨਾਮ ਜੋੜਿਆ ਗਿਆ, ਉਹਨਾਂ ਦਾ ਖਿਤਾਬ ਜਿਹੜਾ ਤੁਹਾਨੂੰ ਦਿੱਤਾ ਗਿਆ? ਬੜੀ ਭਾਜੀ ਖੁਸ਼ੀ ਮਿਲੀ ਸੀ, ਰੱਬ ਦਾ ਸ਼ੁਕਰ ਕੀਤਾ, ਬੜੀ ਇੱਜ਼ਤ ਮਿਲੀ ਭਾਜੀ। ਤੇ ਮਤਲਬ ਹੁਣ ਤੁਸੀਂ ਆਰਮੀ ਵੱਲੋਂ ਖੇਡ ਰਹੇ ਹੋ ਪੱਕੇ ਤੌਰ ਦੇ ਉੱਤੇ, ਮਤਲਬ ਹੁਣ ਤੁਸੀਂ ਦੁਬਾਰਾ ਫਿੱਟ ਹੁੰਨੇ ਹੋ, ਗਰਾਊਂਡ ਦੇ ਵਿੱਚ ਆਉਂਦੇ ਹੋ, ਤਾਂ ਤੁਸੀਂ ਮਤਲਬ ਕਿਹੜਾ ਐਸੇ 4 ਕਲੱਬ ਹੁਣ ਆਪਣੇ ਪਾਕਿਸਤਾਨ ਦੇ ਵਿੱਚ ਟੌਪ ਤੇ ਜਾਣਦੇ ਆ? ਹਾਂਜੀ। ਗੱਲ ਕਰੀਏ ਹਾਊਸ ਆਫ ਟਾਇਰ ਹੋ ਗਿਆ, ਸ਼ੇਰੇ ਪੰਜਾਬ,
ਤੇ ਨਾਲ ਦੂਸਰੇ ਪਾਸੇ ਨਨਕਾਣਾ ਸਾਹਿਬ ਕਬੱਡੀ ਕਲੱਬ ਹੋ ਗਿਆ, BRB ਬੈਲਜੀਅਮ ਕਬੱਡੀ ਕਲੱਬ ਤੇ ਰਾਇਲ ਕਿੰਗ USA ਉਹ 96 ਥਿਆੜੇ ਹੋਣਾ ਦਾ ਕਬੱਡੀ ਕਲੱਬ। ਇਹਨਾਂ ਚ ਕਿਹੜਾ ਕਲੱਬ ਤੁਸੀਂ ਜੁਆਇਨ ਕਰਨਾ ਚਾਹੋਗੇ? ਫੇਟੋ ਇੱਕ ਦਿਲ ਚ ਹੁੰਦੀ ਨਾ ਇੱਕ ਪਲੇਅਰ ਦੇ ਰੀਜ ਵੀ ਭਾਈ ਆਹ ਕਲੱਬ ਮੈਨੂੰ ਬਹੁਤ ਵਧੀਆ ਰਹਿਣਾ, ਸੈੱਟ ਬੈਠਣਾ। ਹਾਂਜੀ ਭਾਜੀ, ਤੇ ਅਸੀਂ ਖੇਡਾਂਗੇ ਇਨਸ਼ਾਅੱਲਾ, ਫਿੱਟ ਹੋਵਾਂਗੇ ਤੇ ਇਨਸ਼ਾਅੱਲਾ ਉਸਤਾਦ ਜਿੱਧਰ ਰੱਖਾਂਗੇ ਉਸ ਕਲੱਬ ਵੱਲ ਜਾਵਾਂਗੇ। ਮਤਲਬ ਉਸਤਾਦਾਂ ਦੇ ਨਾਲ ਪੂਰੇ ਹੋ ਤੁਸੀਂ? ਪੂਰੇ ਉਸਤਾਦਾਂ ਦੇ ਨਾਲ। ਗੱਲ ਵੀ ਇਹੀ ਹੋਣੀ ਚਾਹੀਦੀ, ਕਿਉਂਕਿ ਜਿਨ੍ਹਾਂ ਨੇ ਪਾਡੇ ਇੱਥੇ ਤੱਕ ਲਿਆਉਣ ਦੇ ਵਿੱਚ ਜਿਨ੍ਹਾਂ ਦਾ ਬਹੁਤ ਵੱਡਾ ਹੱਥ ਹੁੰਦਾ ਉਹਨਾਂ ਦੇ ਨਾਲ ਚੱਲਣਾ ਚਾਹੀਦਾ ਆ, ਉਹਨਾਂ ਦੇ ਕਹਿਣੇ ਤੇ ਤੁਰਨਾ ਚਾਹੀਦਾ ਆ। ਬਹੁਤ ਵਧੀਆ ਸੋਚ ਹੈ ਤੁਹਾਡੀ। ਤੇ ਪਾਡੇ ਮੈਂ ਗੱਲ ਅੱਗੇ ਵੀ ਕੀਤੀ ਸੀ, ਆਪਣਾ ਪੰਜਾਬ ਵਿੱਚ ਕੋਈ ਟੂਰਨਾਮੈਂਟ ਜਿਹੜੇ ਹੋਏ ਆ, ਮਤਲਬ ਹੁਣ ਆਪਣੇ ਖਿਡਾਰੀਆਂ ਦੇ ਸਨਮਾਨ ਹੁੰਦੇ ਆ, ਜਿਹੜਾ ਪਲੇਅਰ ਥੋੜਾ ਜਿਹਾ ਉੱਠਦਾ ਆ ਆਪਣੇ ਬਹੁਤ ਇੱਧਰ ਹੁਣ ਮਤਲਬ ਬੈਨੀਫਿਟ ਹੋ ਗਿਆ ਪਲੇਅਰਾਂ ਨੂੰ, ਉਹਦਾ ਸਨਮਾਨ ਹੁੰਦਾ ਵਾ ਵੀ ਉਹਦਾ ਹੌਸਲਾ ਵੱਧ ਜਾਂਦਾ ਪਲੇਅਰ ਦਾ। ਆਪਣੇ ਹਾਲੇ ਤੱਕ ਪੰਜਾਬ ਵਿੱਚ ਗੱਲ ਕਰੀ ਕਿੰਨੇ ਕੁ ਸਨਮਾਨ ਆਪਣੇ ਕੋਲ ਕਬੱਡੀ ਕੱਪਾਂ ਦੇ ਹੋਏ ਆ, ਦੱਸ ਸਕਦੇ ਤੁਸੀਂ ਬਾਮ? ਹਾਂਜੀ, ਮੋਟਰਸਾਈਕਲ ਮਿਲਿਆ ਸੀ ਇੱਕ ਮੇਰੇ ਪਿੰਡ ਹੀ ਟੂਰਨਾਮੈਂਟ ਹੋਇਆ ਸੀ, ਉਹ ਭਾਈ ਨਦੀਮ ਹੋਣਾ ਤੇ ਉਸਤਾਦ ਅਬਦੁਲ ਹੋਣਾ ਇਹਨਾਂ ਰਲ ਕੇ ਦਿੱਤਾ ਸੀ। ਇੱਕ ਤੁਹਾਡੇ ਪਿੰਡ ਹੀ ਟੂਰਨਾਮੈਂਟ ਹੋਇਆ ਸੀਗਾ ਧਾਰੋਵਾਲ ਪਿੱਛੇ ਜੇ, ਹਾਂਜੀ, ਤੇ ਉੱਥੇ ਮੇਰੇ ਦੇਖਣ ਚ ਅੱਧੇ ਲੱਖ ਦੀ ਕਬੱਡੀ 2-1 ਪਾਈ ਸੀ ਖਰੇ? ਹਾਂਜੀ, ਉਹ ਇੱਕ ਕੋਡੀ ਪਾਈ ਸੀ ਆਖਰ ਵਾਲੀ, ਤੇ ਉੱਥੇ ਚਾਂਦ ਬੜੈਚ ਲੱਗਾ ਸੀ, ਉਹ ਮੈਂ ਨਿਕਲ ਆਇਆ ਸਾਂ ਤੇ ਉੱਥੇ ਫਿਰ ਮੈਨੂੰ ਦਿੱਤਾ ਸੀ ਨਾਮ। ਤੁਹਾਡੇ ਮਤਲਬ ਪਹਿਲੀ ਕਬੱਡੀ ਸੀ ਆਪਣੀ ਜਾਂ ਪਹਿਲੀ ਵਾਰ ਇਦਾਂ ਮੈਚ ਹੋਇਆ ਵੀ ਇੰਨੇ ਪੈਸੇ ਲੱਗੇ ਕਿ ਪਹਿਲੇ ਵੀ ਕਿਸੇ ਨੇ ਇਦਾਂ ਪੈਸੇ ਲਾਏ ਹੋਣ? ਨਹੀਂ ਭਾਈ, ਬਾਅਦ ਜਦੋਂ ਓਪਨ ਪ੍ਰਮੋਟਰਾਂ ਨੂੰ ਮਾਣ ਹੁੰਦਾ ਨਾ ਵੀ ਆ ਖਿਡਾਰੀ ਤੇ ਖਿਡਾਰੀ ਤਕੜਾ ਖੇਡਣ ਦਿਆ ਵਾ, ਵੀ ਮਤਲਬ ਜੇ ਅਸੀਂ ਇਹ ਸਾਡੇ ਲੋਕ ਖੇਡਣ ਆਇਆ, ਜੇ ਅਸੀਂ ਇੱਥੇ ਇੰਨੇ ਮਤਲਬ ਲਾਈਏ ਮਾਇਆ ਲਾਈਏ ਤੇ ਮਤਲਬ ਜੇ ਜਿੱਤ ਜਾਵੇ ਸਾਨੂੰ ਜ਼ਿਆਦਾ ਖੁਸ਼ੀ ਹੁੰਦੀ, ਪ੍ਰਮੋਟਰ ਫਿਰ ਬਹੁਤ ਖੁਸ਼ ਹੁੰਦੇ ਆ। ਹਾਂਜੀ ਭਾਜੀ, ਅਕਸਰ ਜਿਹੜੇ ਮੈਚ ਤੇ ਜਾਈਦਾ ਸੀ ਪਲੇਅਰ ਹੁੰਦੇ 3-4 ਨਾਲ ਸਾਈ, ਪਰ ਜਿੱਥੇ ਜਾਈਦਾ ਦੂਸਰਾ ਕੋਡੀ ਭਾਈ ਪਾਉਣੀ ਪੈਂਦੀ ਹੈ ਅਕਸਰ। ਇਹ ਸਿਫਤ ਮੈਂ ਤੁਹਾਡੀ ਪਹਿਲੀ ਵੀ ਕਈ ਪਲੇਅਰਾਂ ਕੋਲ ਸੁਣੀ ਆ ਵੀ ਪਾਡਾ ਹੱਕਦਾ ਨਹੀਂ ਥੱਕਦਾ ਨਹੀਂ, ਮਤਲਬ ਤੁਰਿਆ ਰਹਿੰਦਾ ਆ। ਪੰਜਾਬ ਦੇ ਵਿੱਚ ਕਈ ਮੈਚ ਆ, ਮੈਂ ਕਈਆਂ ਬੰਦਿਆਂ ਕੋਲ ਸੁਣਿਆ ਵਾ, ਖਿਡਾਰੀਆਂ ਕੋਲ ਸੁਣਿਆ ਵੀ ਪਾਡੇ ਨੇ ਕਈ ਮੈਚਾਂ ਦੇ ਜਿਹੜੇ ਅੜੇ ਗੱਡੇ ਕੱਢੇ ਆ ਭਾਜੀ। ਕਈ ਮੈਚ ਜਿੱਥੇ ਮਤਲਬ ਬਰਾਬਰੀ ਤੇ ਚੱਲਦਾ ਹੋਵੇ। 7500 ਸੀ ਠਿਕਰੀ ਵਾਲੇ ਦੇ ਕੋਲ, ਉੱਥੇ ਅਸੀਂ 4-5 ਸਾਈ ਸੀ ਤਕਰੀਬਨ, ਅੱਗੇ ਜਾਫੀ ਵੀ ਚੰਗੇ ਸੀ, ਭਾਈ ਮਾਨੀ ਮੱਲੀ ਹੋਣੀ ਸੀ, ਹੋਰ ਸੀ 2 ਮੈਚ ਖੇਡੇ ਸੀ, ਉੱਥੇ ਮੈਂ ਬੈਸਟ ਹੋਇਆ ਸਾਂ, ਉੱਥੇ ਵੀ ਦੂਸਰੀ ਕੋਡੀ ਭਾਜੀ ਪਾਈ। ਸਹੀ ਹੋ ਗਿਆ। ਤੇ ਮਤਲਬ ਬੜਾ ਯਾਦ ਪਾਡੇ ਹੁਣ ਜਿਹੜਾ ਮਤਲਬ ਪਹਿਲੇ ਸ਼ਬਾਜ ਪਾਡਾ ਸੀ, ਹੁਣ ਤੁਸੀਂ ਫਿੱਟ ਹੋ ਗਏ, ਆਵਾਮ ਨੂੰ ਉਹ ਪਾਡਾ ਦੇਖਣ ਨੂੰ ਕਿੰਨੀ ਕੁ ਦੇਰ ਲੱਗੂਗੀ, ਵੀ ਮਤਲਬ ਕਦੋਂ ਪਾਡਾ ਗਰਾਊਂਡ ਦੇ ਵਿੱਚ ਉਤਰੂਗਾ? ਇਨਸ਼ਾਅੱਲਾ ਭਾਜੀ ਕੋਈ 2-3 ਮਹੀਨਿਆਂ ਦੇ ਵਿੱਚ ਇਨਸ਼ਾਅੱਲਾ ਗਰਾਊਂਡ ਚ ਆਵਾਂਗੇ, ਗਰਾਊਂਡ ਦੇ ਵਿੱਚ ਵਾਪਸੀ ਹੋਊਗੀ। ਹਾਂਜੀ ਇਨਸ਼ਾਅੱਲਾ ਭਾਜੀ। ਸਹੀ, ਚਲੋ ਪਾਡੇ ਜੀ ਏਦਾਂ ਤੁਸੀਂ ਜਿੰਦੇ ਵਸਦੇ ਰਹੋ, ਰੱਬ ਚੜ੍ਹਦੀ ਕਲਾ 'ਚ ਰੱਖੇ। ਸਾਡੀ ਦੁਆ ਆ ਕਿ ਤੁਸੀਂ ਏਦਾਂ ਹੀ ਗਰਾਊਂਡਾਂ ਦੇ ਵਿੱਚ ਆਏ ਰਹੋ, ਕਿਉਂਕਿ ਕਬੱਡੀ ਦੇ ਖਿਡਾਰੀ ਜਿਹੜੇ ਆ ਘਰ ਘਰ ਜਨਮ ਨਹੀਂ ਲੈਂਦੇ। ਕਬੱਡੀ ਦਾ ਨਾਮ ਸੌਖਾ ਆ, ਖੇਡਣੀ ਬਹੁਤ ਔਖੀ ਗੱਲ ਆ। ਸੋ ਸਾਡੇ ਜਿੰਨੇ ਵੀਰ ਚਸ ਕਬੱਡੀ ਚੈਨਲ ਦੇ ਨਾਲ ਜੁੜੇ ਹੋਏ ਆ, ਚੜ੍ਹਦੇ ਤੋਂ ਲੈਂਦੇ ਪੰਜਾਬ ਤੋਂ, ਸਾਨੂੰ ਜਰੂਰ ਬਾਈ ਜੀ ਕਮੈਂਟ ਬਾਕਸ ਦੇ ਵਿੱਚ ਦੱਸ ਦਿਆ ਕਰੋ ਕਿ ਜਿਹੜਾ ਆਉਣ ਵਾਲਾ ਕਿਹੜਾ ਪਲੇਅਰ ਹੈ ਜਿਹਦਾ ਇੰਟਰਵਿਊ ਤੁਹਾਡੇ ਤੱਕ ਪਹੁੰਚਾਇਆ ਜਾਵੇ। ਸੋ ਸਾਰੇ ਭਰਾਵਾਂ ਨੂੰ ਸਲਾਮ ਅਲੈਕੁਮ। ਤੁਸੀਂ ਵੀ